ਸੋ ਸਰੋਤਿਓ, ਜਿਹੜਾ ਤੁਹਾਡਾ ਰੇਡੀਓ ਆ ਪੰਜਾਬੀ ਰੇਡੀਓ USA, ਆਪਾਂ ਤੁਹਾਡੇ ਨਾਲ ਖਬਰਾਂ ਵੀ ਸਾਂਝੀਆਂ ਕਰਦੇ ਹਾਂ, ਵੱਖ-ਵੱਖ ਪ੍ਰੋਗਰਾਮ ਵੀ ਕਰਦੇ ਹਾਂ ਤੇ ਜਿਹੜੇ ਸਾਡੀ ਕਮਿਊਨਿਟੀ ਨਾਲ ਕਿਤੇ ਧੱਕਾ ਹੁੰਦਾ ਜਾਂ ਕਿਤੇ ਕੋਈ ਗੱਲਬਾਤ ਇਦਾਂ ਦੀ ਹੁੰਦੀ ਆ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਕਿ ਆਪਾਂ ਸਾਰੇ ਐਕਟਿਵ ਹੋ ਸਕੀਏ। ਇੱਕ ਵਾਰੀ ਫੇਰ ਮੈਂ ਜ਼ਰੂਰ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਥੋੜਾ ਜਿਹਾ ਧਿਆਨ ਇੰਡੀਆ ਵੱਲੋਂ ਆਪਣੇ ਮੁਲਕ USA ਦੇ ਵਿੱਚ ਰੱਖਿਆ ਕਰੀਏ। ਇੱਥੇ ਸਾਡੇ ਕੀ ਹੱਕ ਹੈਗੇ ਆ। ਇਹ ਮੈਟਰ ਨਹੀਂ ਕਰਦਾ ਵੀ ਤੁਸੀਂ US ਦੇ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ ਜਾਂ ਤੁਸੀਂ ਪੋਲੀਟੀਕਲ ਅਸਾਈਲਮ ਤੇ ਆ। US ਦੇ ਕਨਸਟੀਟਿਊਸ਼ਨ ਦੇ ਵਿੱਚ ਹੱਕ ਹੈਗਾ, ਕੋਈ ਵੀ ਦੁਨੀਆ ਦਾ ਬੰਦਾ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਮੰਗ ਸਕਦਾ ਹੈਗਾ। ਬਹੁਤ ਵਾਰੀ ਜੋ ਲੰਮੇ ਸਮੇਂ ਤੋਂ ਸਿਟੀਜ਼ਨ ਰਹਿੰਦੇ ਆ, ਉਹ ਕਈ ਵਾਰੀ ਪਸੰਦ ਨਹੀਂ ਕਰਦੇ ਜੀ, ਨਵੇਂ ਬੰਦੇ ਆ ਜਾਂਦੇ ਬਾਰਡਰ ਕ੍ਰਾਸ ਕਰਕੇ, ਜੇ ਆ ਉਹ ਆ, ਚਾਹੇ ਉਹ ਆਪ ਜਿੱਦਾਂ ਮਰਜ਼ੀ ਆਏ ਹੋਣ। ਪਰ ਜੇ ਫਿਗਰ ਦਿੰਦਾ ਜਾਵਾਂ ਤੇ ਪਿਛਲੇ ਮਹੀਨੇ ਦੇ ਵਿੱਚ 2.5 ਲੱਖ ਦੇ ਕਰੀਬ ਬਾਰਡਰ ਤੋਂ ਲੋਕਾਂ ਨੇ ਕ੍ਰਾਸ ਕੀਤਾ ਹੈਗਾ, ਅਨਡਾਕੂਮੈਂਟਡ ਲੋਕਾਂ ਨੇ ਪੋਲੀਟੀਕਲ ਅਸਾਈਲਮ ਦੇ ਲਈ। ਤੇ ਜਿਹਦੇ ਵਿੱਚੋਂ ਸਿਰਫ 6,000 ਇੰਡੀਅਨ ਮੂਲ ਦੇ ਸੀ। ਉਹਨਾਂ ਦੇ ਵਿੱਚੋਂ ਕਿੰਨੇ ਪੰਜਾਬੀ ਸੀ ਉਹਦੇ ਬਾਰੇ ਹਜੇ ਡਿਟੇਲ ਨਹੀਂ ਪਤਾ। ਪਰ ਇੱਕ ਬਹੁਤ ਮਾੜੀ ਖਬਰ ਇਹ ਆ ਰਹੀ ਆ, ਇੱਕ USA ਦੇ ਵਿੱਚ ਜੌਨ ਵਾਸ਼ਿੰਗਟਨ ਨਾਮ ਦਾ ਬਲੌਗਰ ਹੈਗਾ ਆ, ਇੰਟਰਸੈਪਟ, ਉਸਨੇ ਸਿੱਖਾਂ ਦੀ ਜੋ ਕੰਡੀਸ਼ਨ ਆ, ਜੋ ਬਾਰਡਰ ਕ੍ਰਾਸ ਕਰਦੇ ਆ, ਉਹਦੇ ਬਾਰੇ ਦੱਸਿਆ ਵੀ ਕਿੰਨਾ ਧੱਕਾ ਸਿੱਖਾਂ ਦੇ ਨਾਲ ਜੋ ਯੂਮਾ ਬਾਰਡਰ ਆ ਐਰੀਜ਼ੋਨਾ ਦਾ, ਉੱਥੇ ਹੋ ਰਿਹਾ ਹੈਗਾ। ਜਦੋਂ ਆਉਂਦੇ ਆ, ਜੇ ਕਿਸੇ ਸਿੱਖ ਨੇ ਆਪਣੀ ਦਸਤਾਰ ਜਾਂ ਪਰਨਾ ਬੰਨਿਆ ਆ, ਛੋਟੀ ਪੱਗ ਬੰਨੀ ਆ, ਤੇ ਬਾਰਡਰ ਪੈਟਰੋਲ ਏਜੰਟਸ ਉਹਨੂੰ ਕਹਿੰਦੇ ਆ ਇਹਨੂੰ ਲਾ ਕੇ ਗਾਰਬੇਜ ਦੇ ਵਿੱਚ ਸਿੱਟੋ। ਤੇ ਕਈ ਜਿਹੜੇ ਨਵੇਂ ਆਉਂਦੇ ਆ, ਤੁਹਾਨੂੰ ਪਤਾ ਵੀ 19 ਕੁ ਇੰਗਲਿਸ਼ ਆਉਂਦੀ ਆ, ਉਹ ਕਹਿੰਦੇ ਵੀ ਸਾਡਾ ਰਿਲੀਜੀਅਸ ਰਾਈਟ ਹੈਗਾ ਆ ਤੇ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ। ਤੇ ਹਾਲਤ ਇੱਥੋਂ ਤੱਕ ਵੈਡ ਆ, ਉਹ ਤੋਂ ਬਿਨਾਂ ਕੜੇ ਵੀ ਜਿਹੜੇ ਕੱਟੇ ਜਾਂਦੇ ਆ, ਜਿਨ੍ਹਾਂ ਨੇ ਕੜਾ ਹਰ ਇੱਕ ਨੇ ਪਾਇਆ ਹੁੰਦਾ, ਚਾਹੇ ਕਿਸੇ ਨੇ ਵਾਲ ਕੱਟੇ ਆ ਜਾਂ ਪੱਗ ਵੀ ਬੰਨੀ ਆ, ਕੜਾ ਤਾਂ ਹਰ ਕੋਈ ਪੰਜਾਬੀ ਪਾਉਂਦਾ। ਉਹ ਤੋਂ ਬਾਅਦ ਤੀਜਾ, ਉਹਨਾਂ ਦੇ ਕਛਹਿਰੇ ਜੋ ਆ, ਉਹਨਾਂ ਦੇ ਨਾਲੇ ਵੀ ਕੱਟੇ ਗਏ ਆ ਵੀ ਜੀ ਇਹ ਜਦੋਂ ਇਹਨਾਂ ਨੂੰ ਅਸੀਂ ਅੰਦਰ ਲੈ ਕੇ ਜਾਣਾ ਆ, ਇਹ ਸੁਸਾਈਡ ਕਰ ਸਕਦੇ ਆ। ਤੇ ਉਹਨ ਬੜੀ ਡਿਟੇਲ 'ਚ ਲਿਖਿਆ ਵੀ ਉਹਨਾਂ ਦੀ ਕਿੰਨੀ ਜਿਹੜੀ ਸਿਚੁਏਸ਼ਨ ਬੈਡ ਹੁੰਦੀ ਆ। ਉਸਨੇ ਪੂਰਾ ਡਾਟਾ ਇਕੱਠਾ ਕੀਤਾ ਆ। ਇਹ ਜਿਹੜੀ ਪੂਰੀ ਨਿਊਜ਼ ਆ ਇੰਟਰਸੈਪਟ ਦੀ, ਇਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਆ ਭਈ ਕਿਸ ਤਰ੍ਹਾਂ 64 ਦੇ ਕਰੀਬ ਸਿੱਖਾਂ ਦੀਆਂ ਪੱਗਾਂ ਨੂੰ, ਕੜਿਆਂ ਨੂੰ ਤੇ ਉਹਨਾਂ ਦੇ ਕਛਹਿਰਿਆਂ ਦੇ ਨਾਲਿਆਂ ਨੂੰ ਕੱਟਿਆ ਗਿਆ ਹੈਗਾ। ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਦੱਸਿਆ ਵੀ ਇੱਕ ਗੁਰਜੋਤ ਸਿੰਘ ਨਾਮ ਦਾ ਬੰਦਾ ਸੀ, ਉਹ ਜਦੋਂ ਕ੍ਰਾਸ ਕਰਕੇ ਆਇਆ, ਉਹਨੇ ਕਿਹਾ ਵੀ ਮੈਂ ਤਾਂ ਉੱਥੇ BJP ਦੀ ਮਾਰ ਕਰਕੇ ਆਇਆ, ਧੱਕਾ ਹੁੰਦਾ ਸਾਡੇ ਨਾਲ ਸਿੱਖਾਂ ਨਾਲ, ਤਾਂ ਕਰਕੇ ਪੋਲੀਟੀਕਲ ਅਸਾਈਲਮ ਲੈਣਾ ਵੀ ਮੈਂ ਆਪਣੀ ਦਸਤਾਰ ਨਹੀਂ ਲਾ ਸਕਦਾ ਹੈਗਾ, ਇਹ ਰਿਲੀਜੀਅਸ ਮੇਰੀ ਰਾਈਟ ਹੈਗਾ ਆ। ਪਰ ਉਹਨਾਂ ਨੇ ਕਿਸੇ ਨੇ ਸੁਣੀ ਨਹੀਂ ਹੈਗੀ। 110 ਡਿਗਰੀ ਟੈਂਪਰੇਚਰ ਦੇ ਵਿੱਚ ਬਾਹਰ ਉਹ ਲਾਈਨਾਂ ਦੇ ਵਿੱਚ ਖੜੇ ਸੀ। ਇਸੇ ਤਰ੍ਹਾਂ ਇੱਕ ਭੁਪਿੰਦਰ ਸਿੰਘ ਦੀ ਸਟੋਰੀ ਦੱਸੀ ਗਈ ਆ। ਸੋ ਇਹ ਸਾਰੇ ਸੰਬੰਧ ਦੇ ਵਿੱਚ ਜਦੋਂ ਉਸਨੇ ਪੂਰਾ ਬਲੌਗ ਲਿਖਿਆ, ਉਸਨੇ ACLU ਨੂੰ ਖੁਦ ਕੰਟੈਕਟ ਕੀਤਾ, ਹਾਲਾਂਕਿ ਇਹ ਬੰਦਾ ਖੁਦ ਗੋਰਾ ਆ, ਤੁਸੀਂ ਹਿਸਾਬ ਲਾ ਲਓ, ਇੱਥੇ ਦਾ ਬੋਰਨ। ਸੋ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਹੁਣ ਬਾਰਡਰ ਪੈਟਰੋਲ ਏਜੰਟਸ ਨੂੰ ਲੈਟਰ ਲਿਖੀ ਆ ਵੀ ਭਾਈ ਤੁਸੀਂ ਦਰਜਨਾਂ ਦੇ ਕਰੀਬ ਕੇਸ ਹੋ ਗਏ ਆ, ਤੁਹਾਡੀ ਕਿਹੜੀ ਪਾਲਿਸੀ ਆ? ਨਾ ਤਾਂ ਇਹ US ਗਵਰਨਮੈਂਟ ਦੀ ਪਾਲਿਸੀ ਆ, ਨਾ ਇਹ ਇਮੀਗ੍ਰੇਸ਼ਨ ਪਾਲਿਸੀ ਆ ਵੀ ਕੋਈ ਵੀ ਬੰਦਾ ਬਾਰਡਰ ਤੋਂ ਆਉਂਦਾ ਵੀ ਤੁਸੀਂ ਉਹਦੀ ਪੱਗ ਵੀ ਲਾ ਦਿਓ, ਕੜਾ ਵੀ ਲਾ ਦਿਓ, ਤੇ ਜਾਂ ਤੁਸੀਂ ਆਪਣੀ ਪਾਲਿਸੀ ਬਣਾਈ ਹੋਈ ਹੈਗੀ ਆ। ਇਹਦੇ ਬਾਰੇ ਸਾਨੂੰ ਡਿਟੇਲ ਦਿੱਤੀ ਜਾਵੇ। ਹਜੇ ਤੱਕ ਬਾਰਡਰ ਪੈਟਰੋਲ ਏਜੰਟਸ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਪਰ ਹੋਰ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਆ, ਸਿੱਖ ਆਰਗੇਨਾਈਜੇਸ਼ਨਸ ਆ, ਉਹ ਵੀ ਕੰਟੈਕਟ ਕਰ ਰਹੀਆਂ। ਈਵਨ ਫੀਨਿਕਸ ਐਰੀਜ਼ੋਨਾ ਦੇ ਜੋ ਸਿੱਖ ਆ, ਉਹ ਕਹਿੰਦੇ ਵੀ ਅਸੀਂ ਖੁਦ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਜਾ ਕੇ ਜਦੋਂ ਉਹਨਾਂ ਨੂੰ ਐਂਟਰ ਕਰ ਲਿਆ ਗਿਆ, ਜੇਲ੍ਹ ਚਲ ਗਏ, ਉਹ ਤੋਂ ਬਾਅਦ ਉਹਨਾਂ ਨੂੰ ਦਸਤਾਰਾਂ ਵੀ ਦਿੱਤੀਆਂ ਗਈਆਂ। ਹੋਰ ਵੀ ਕਈ ਬੀਬੀਆਂ ਜੋ ਮੁਸਲਮਾਨ ਸੀਗੀਆਂ, ਉਹਨਾਂ ਨੂੰ ਹਿਜਬ ਵੀ ਦਿੱਤੇ ਗਏ ਹੈਗੇ ਆ। ਸੋ ਕਈ ਆਰਗੇਨਾਈਜੇਸ਼ਨਸ ਨੇ ਹੈਲਪ ਵੀ ਕੀਤੀ ਆ। ਪਰ ਸਾਡਾ ਸਾਰਿਆਂ ਦਾ ਹੁਣ ਇਹ ਫਰਜ਼ ਇਹ ਬਣਦਾ ਆ ਵੀ ਅਸੀਂ ਬਹੁਤ ਪ੍ਰਾਊਡਲੀ ਕਹਿੰਦੇ ਰਹਿੰਦੇ ਵੀ ਆਪਾਂ ਅਮਰੀਕਨ ਸਿਟੀਜ਼ਨ ਆ, ਸਾਡੇ ਹੱਕ ਬਰਾਬਰ ਆ। ਘੱਟੋ ਘੱਟ ਜੋ ਐਰੀਜ਼ੋਨਾ ਸਟੇਟ ਦੇ 2 ਸੈਨੇਟਰ ਹੈਗੇ ਆ, ਜਿਨ੍ਹਾਂ ਦੀ ਸਟੇਟ 'ਚ ਇਹ ਹੋ ਰਿਹਾ, ਇਹ ਐਰੀਜ਼ੋਨਾ ਦੀ ਖਬਰ ਆਈ ਆ, ਕੈਲੀਫੋਰਨੀਆ ਦੀ ਨਹੀਂ। ਜੋ ਕੈਲੀਫੋਰਨੀਆ ਤੋਂ ਕ੍ਰਾਸ ਕੀਤੇ ਆ, ਉਹਨਾਂ ਦੇ ਬਾਰੇ ਕਿਸੇ ਦੀ ਨਹੀਂ ਆਈ। ਜੋ ਯੂਮਾ ਬਾਰਡਰ ਹੈਗਾ ਐਰੀਜ਼ੋਨਾ ਸਟੇਟ ਦਾ, ਉੱਥੋਂ ਇਹ ਖਬਰ ਆਈ ਹੈਗੀ ਆ। ਤੇ ਆਪਾਂ ਨੂੰ 2 ਸੈਨੇਟਰ ਹੈਗੇ ਉੱਥੇ ਦੇ, ਦੋਨਾਂ ਸੈਨੇਟਰਸ ਦੇ ਆਫਿਸਿਸ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ। ਹਾਲਾਂਕਿ ACLU ਦੇ ਵਿਨੈਸਾ ਪਿਨੇਡਾ ਜੋ ਅਟਾਰਨੀ ਆ, ਉਹਨਾਂ ਨੇ ਵੀ ਕੰਟੈਕਟ ਕੀਤਾ ਹੈਗਾ। ਕਹਿੰਦੇ ਭਈ ਇਹ ਜੋ ਬਾਰਡਰ ਪੈਟਰੋਲ US ਕਸਟਮ ਐਂਡ ਬਾਰਡਰ ਪੈਟਰੋਲ ਏਜੰਸੀ ਕੰਮ ਕਰ ਰਹੀ ਆ,
ਇਹ ਕਹਿੰਦੇ ਪਈ ਸਟੇਟ ਦੇ, ਫੈਡਰਲ ਦੇ ਤੇ CBP ਦੇ ਆਪਣੀ ਹੀ ਪਾਲਿਸੀਜ਼ ਦੇ ਰੂਲਸ ਨੂੰ ਵਾਇਲੇਟ ਕਰ ਰਹੇ ਹੈਗੇ ਆ, ਤੇ ਲੋਕਾਂ ਦਾ ਜੋ ਰਿਲੀਜੀਅਸ ਬਿਲੀਫ ਹੈਗਾ ਆ, ਉਹਨਾਂ ਨੂੰ ਆਪਣਾ ਧਰਮ ਮੰਨਣ ਦਾ ਜੋ ਹੱਕ ਹੈਗਾ US ਦੇ ਕਨਸਟੀਟਿਊਸ਼ਨ ਦੇ ਵਿੱਚ, ਉਹਦੀ ਵੀ ਡਿਸਰਿਸਪੈਕਟ ਕਰ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਸਾਰਿਆਂ ਨੂੰ, ਜਿੰਨੇ ਵੀ ਸੁਣਦੇ ਹੈਗੇ, ਚਾਹੇ ਤੁਹਾਨੂੰ ਘੱਟ ਵੀ ਇੰਗਲਿਸ਼ ਆਉਂਦੀ ਆ, ਨਿਆਣਿਆਂ ਨੂੰ ਕਹੋ। ਆਪਾਂ 2 ਸੈਨੇਟਰ ਹੈਗੇ ਆ ਐਰੀਜ਼ੋਨਾ ਦੇ, ਇੱਕ ਕ੍ਰਿਸਟਨ ਸਿਨੇਮਾ ਆ, ਤੁਸੀਂ ਨਾਂ ਤਾਂ ਸੁਣਦੇ ਰਹਿੰਦੇ ਖਬਰਾਂ 'ਚ, ਤੇ ਦੂਸਰੇ ਸੈਨੇਟਰ ਕੈਲੀ ਹੈਗੇ। ਦੋਨਾਂ ਦੇ ਫੋਨ ਨੰਬਰ, ਕੰਟੈਕਟ, ਈਮੇਲ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾ ਦਾਂਗੇ। ਉਹਨਾਂ ਨੂੰ ਕਾਲ ਕਰੋ ਵੀ ਭਾਈ ਜਿਹੜੀ ਇਹ ਪ੍ਰੈਕਟਿਸ ਹੈਗੀ ਆ, ਇਹ ਰੋਂਗ ਆ। ਹਾਂ, ਪੋਲੀਟੀਕਲ ਅਸਾਈਲਮ ਦੇਣਾ ਨਹੀਂ ਦੇਣਾ ਇਹ ਤਾਂ ਮਰਜ਼ੀ ਆ ਗੌਰਮੈਂਟ ਦੀ, ਠੀਕ ਹੈ ਕਿ ਨਹੀਂ, ਪਰ ਤੁਸੀਂ ਉਹਨਾਂ ਦੇ ਜੋ ਧਾਰਮਿਕ ਚਿੰਨ੍ਹ ਆ ਉਹ ਧੱਕੇ ਦੇ ਨਾਲ ਨਹੀਂ ਲਹਾ ਸਕਦੇ। ਬਿਲਕੁਲ, ਦੇਖੋ ਵੀ ਪੋਲੀਟੀਕਲ ਪ੍ਰੋਸੀਕਿਊਸ਼ਨ, ਰਿਲੀਜੀਅਸ ਪ੍ਰੋਸੀਕਿਊਸ਼ਨ, ਉੱਥੇ ਉਹ ਧੱਕਾ ਹੋ ਰਿਹਾ, ਉਸ ਤੋਂ ਬਚਣ ਦੇ ਲਈ ਅਮਰੀਕਾ 'ਚ ਆ ਰਹੇ, ਤੇ ਆਉਂਦੇ ਉਹਨਾਂ ਦਾ ਤੁਸੀਂ ਉਹੀ ਚੀਜ਼ ਕਰਕੇ ਸਵਾਗਤ ਕਰ ਰਹੇ ਆ। ਕਾਹਦਾ ਫਿਰ ਇਹ ਜਿਹੜਾ ਅਮਰੀਕਾ ਦੀਆਂ ਜਿਹੜੀਆਂ ਇਹ ਗੱਲਾਂ, ਜਿੱਦਾਂ ਹਰਜੋਤ ਜੀ ਨੇ ਇਸ ਦੇ ਵਿੱਚ ਦੱਸਿਆ ਵੀ 50 ਤੋਂ ਵੱਧ 60 ਕੇਸ ਤਕਰੀਬਨ ਅਜਿਹੇ ਜਿਹੜੇ ਹੋ ਚੁੱਕੇ ਆ, ਜਿਹਦੇ ਵਿੱਚ ਧਾਰਮਿਕ ਚਿੰਨ੍ਹਾਂ ਦੀ ਇਸ ਹਿਸਾਬ ਦੇ ਨਾਲ ਜਿਹੜੀਆਂ ਬੇਅਦਬੀਆਂ ਆ ਉਹ ਕਰ ਰਹੇ ਆ, ਧੱਕਾ ਜਿਹੜਾ ਉਸ ਦੇ ਵਿੱਚ ਉਹ ਕਰ ਰਹੇ ਆ। ਉਹ ਦੱਸਦੇ ਵੀ ਆ, ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦਾ ਜਿਹੜਾ ਬਾਰਡਰ ਪੈਟਰੋਲ ਏਜੰਟਸ ਜਿਹੜੇ ਆ, ਜਾਂ ਉਹ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੇ ਹੈਗੇ। ਅਮਰੀਕਨ ਸਿਵਲ ਲਿਬਰਟੀ ਯੂਨੀਅਨ, ਉਹਨਾਂ ਨੇ ਹੁਣ ਇਹਨਾਂ ਦੀ ਆਵਾਜ਼ ਨੂੰ ਜਿਹੜਾ ਉਹ ਚੁੱਕਿਆ ਹੈਗਾ ਆ। ਸੋ ਇਹ ਜਿਹੜਾ ਜੌਨ ਵਾਸ਼ਿੰਗਟਨ ਹੈਗਾ ਆ, ਇਸ ਨੇ ਇੱਦਾਂ ਦੇ ਬਹੁਤ ਸਾਰੇ ਜਿਹੜੇ ਪੀੜਤ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਦੇ ਨਾਲ ਇੰਟਰਵਿਊ ਕਰਨ ਤੋਂ ਬਾਅਦ ਦੇ ਵਿੱਚ ਇਹ ਚੀਜ਼ ਜਿਹੜੀ ਦੇਖੀ ਆ। ਸੋ ਹਿੰਦੂ ਜਿਹੜੇ ਰਾਸ਼ਟਰਵਾਦ ਜਾਂ ਹਿੰਦੂ ਨੈਸ਼ਨਲਿਸਟ ਪਾਰਟੀ ਜਿਹੜੀ ਉੱਥੇ ਦੀ BJP ਆ, ਉਹ ਆਲਰੇਡੀ ਰਿਲੀਜੀਅਸ ਮਾਈਨੋਰਟੀਜ਼ ਦੇ ਉੱਤੇ ਕ੍ਰੈਕਡਾਊਨ ਕਰ ਰਹੀ ਆ, ਤੇ ਉਸੇ ਤੋਂ ਬਚਦੇ ਹੋਏ ਸਿੱਖ ਜਿਹੜੇ ਉਹ ਇੱਥੇ ਆ ਰਹੇ। ਕਹਿੰਦੇ ਵੀ ਕਈ ਦਿਨਾਂ ਦਾ, ਮਹੀਨੇ ਪੱਧਰ ਦਾ ਜਿਹੜਾ ਟਰੈਕ ਕਰਕੇ ਉਹ ਇੱਥੇ ਪਹੁੰਚੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਹੋ ਰਿਹਾ ਹੈਗਾ ਆ। ਓਵਰਆਲ ਜਿਹੜਾ ਯੂਮਾ ਬਾਰਡਰ ਆ, ਉਸ ਦੇ ਉੱਤੇ ਦੱਸਦੇ ਜਾਈਏ, ਜਿਹੜੇ ਮਾਈਗਰੈਂਟਸ ਤੇ ਬਾਰਡਰ ਅਫੀਸ਼ੀਅਲ ਦੇ ਬਾਅਦ ਜਿਹੜੀਆਂ ਇੰਟਰੈਕਸ਼ਨਸ ਆ, ਉਹ 2,35,000 ਨੂੰ ਪਾਰ ਜਿਹੜੀਆਂ ਉਹ ਕਰ ਚੁੱਕੀਆਂ ਹੈਗੀਆਂ। ਆਲਦੋ ਉਹਦੇ ਵਿੱਚੋਂ ਜਿਹੜੇ ਮੈਜੋਰਟੀ ਆ 2,08,000 ਉਹ ਮੈਕਸੀਕੋ, ਗੁਆਟਾਮਾਲਾ, ਹੋਂਡਰਸ ਜਾਂ ਅਲ ਸੈਲਵਾਡੋਰ ਤੋਂ ਆ ਰਹੇ ਹੈਗੇ ਨੇ। ਸੋ ਇਹ ਪਿਛਲੇ ਸਾਲ ਦੇ ਨਾਲੋਂ 300% ਵੱਧ ਲੋਕਾਂ ਦਾ ਇੱਥੇ ਆਉਣਾ ਆਲਰੇਡੀ ਬਣਿਆ ਪਿਆ ਹੈਗਾ ਆ। ਸੋ ਫੀਨਿਕਸ ਦੇ ਵਿੱਚ ਤਾਂ ਹੁਣ ਤੁਸੀਂ ਦੇਖੋ, ਜਦੋਂ ਇਹ ਖਬਰ ਆਈ ਆ, ਇਸ ਦੇ ਵਿੱਚ ਆਪਾਂ ਦੇਖੇ ਵੀ ਰਾਈਡ ਅਗੇਂਸਟ ਹੇਟ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਜਿਹੜੇ ਉਹ ਕਰ ਰਹੇ ਹੈਗੇ ਆ, ਵੀ ਲੋਕਾਂ ਨੂੰ ਆਪਣੇ ਬਾਰੇ ਜਿਹੜਾ ਉਹ ਪਤਾ ਲੱਗੇ, ਤੇ ਇਹ ਜਿਹੜਾ ਬਾਰਡਰ ਦੇ ਉੱਤੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਸਵਾਗਤ ਇਸ ਹਿਸਾਬ ਦੇ ਨਾਲ ਕਰ ਰਹੇ ਆ। ਰਾਣਾ ਸੋਢੀ ਇੱਕ ਸਿੱਖ ਵਲੰਟੀਅਰ ਆ, ਜਿਹੜੇ ਕਿ ਉੱਥੇ ਇੱਕ ਵੈਲਕਮ ਸੈਂਟਰ ਦੇ ਵਿੱਚ ਐਜ਼ ਏ ਵਲੰਟੀਅਰ ਕਹਿੰਦੇ ਕੰਮ ਕਰਦੇ ਰਹੇ ਆ। ਕਹਿੰਦੇ ਵੀ ਤੁਸੀਂ ਹਿਸਾਬ ਲਾ ਲਓ ਵੀ ਉੱਦਾਂ ਹੀ ਆ, ਜਿਹੜੇ ਸਿੱਖਾਂ ਦੇ ਲਈ ਜਿਹੜੀ ਪੱਗ, ਤੇ ਜਿਹੜੀ ਮੁਸਲਮਾਨਾਂ ਦੇ ਔਰਤਾਂ ਦੇ ਲਈ ਜਿੱਦਾਂ ਹਿਜਾਬ ਹੁੰਦਾ ਆ, ਤੁਸੀਂ ਕੰਪੇਅਰ ਕਰ ਸਕਦੇ ਹੋ ਵੀ ਦੋਨੋਂ ਹੀ ਧਾਰਮਿਕ ਚਿੰਨ੍ਹਾਂ ਤੇ ਇੱਕ ਅਹਿਮ ਜਿਹੜਾ ਉਹ ਪਾਰਟ ਹੈਗਾ ਆ। ਇਕੱਲਾ ਆਰਟੀਕਲ ਆਫ ਫੇਥ ਹੀ ਨਹੀਂ ਆ, ਇਹ ਪਾਰਟ ਆਫ ਆਈਡੈਂਟਿਟੀ ਜਿਹੜਾ ਆ, ਉਸ ਨੂੰ ਜਿਹੜਾ ਉਹ ਦੇਖਿਆ ਜਾਂਦਾ ਹੈਗਾ। ਸੋ ਇਹ ਜਿਹੜੀ ਚੀਜ਼ ਉੱਥੇ ਜਿਹੜੀ ਉਹ ਬਣੀ ਪਈ ਆ, ਪਰਸਨਲ ਪ੍ਰੋਪਰਟੀਜ਼ ਨੂੰ ਇਸ ਟਾਈਮ ਟੋਟਲੀ ਜਿਹੜਾ ਉਹ ਟਰੈਸ਼ ਦੇ ਵਿੱਚ ਸੁੱਟ ਰਹੇ ਆ, ਤੇ ਜਿਨ੍ਹਾਂ ਵਿੱਚ ਜਿਹੜੇ ਧਾਰਮਿਕ ਚਿੰਨ੍ਹ ਆ ਤੇ ਜਿਹੜੇ ਪਾਰਟ ਆਫ ਆਈਡੈਂਟਿਟੀ ਆ, ਉਹਨਾਂ ਨੂੰ ਵੀ ਹਰਜੋਤ ਸਿੰਘ ਜੀ ਉਹ ਸਟਵਾ ਰਹੇ ਆ, ਉਹਨਾਂ ਨੂੰ ਉਹ ਕੱਟ ਰਹੇ ਆ, ਤੇ ਬਹਾਨਾ ਲਾ ਰਹੇ ਆ ਵੀ ਕਿਤੇ ਇਹਨਾਂ ਦੀ ਵਰਤੋਂ ਕਰਦੇ ਹੋਏ ਉਹ ਸੁਸਾਈਡ ਜਿਹੜਾ ਆ ਉਹ ਨਾ ਕਰ ਲੈਣ। ਸੋ ਬਹੁਤ ਮੰਦਭਾਗੀ ਜਿਹੜੀ ਇਹ ਇਹਨੂੰ ਗੱਲ ਪੁੱਛਣ ਬਣੀ ਵਾਲਾ ਪਈ ਹੋਵੇ ਵੀ ਆ। ਉਹ ਉੱਥੇ ਪੋਲੀਟੀਕਲ ਪ੍ਰੋਸੀਕਿਊਸ਼ਨ ਤੋਂ ਤਾਂ ਬਚ ਕੇ ਇੱਥੇ ਆਏ ਆ, ਤੇ ਇੱਥੇ ਆ ਕੇ ਉਹ ਨਹੀਂ ਸੁਸਾਈਡ ਕਰਨਾ ਹੈ। ਸੋ ਇੱਕ, ਕਿਉਂਕਿ ACLU ਨੇ ਹੁਣ ਦੋਨੋਂ ਹੀ ਸੈਨੇਟਰ ਜੋ ਐਰੀਜ਼ੋਨਾ ਦੇ ਹੈਗੇ, ਕਿਉਂਕਿ ਉਹ ਸਟੇਟ ਦੇ ਵਿੱਚ ਇਹ ਹੋ ਰਿਹਾ, ਸੋ ਸਭ ਤੋਂ ਵੱਡਾ ਇਹੀ ਆ ਵੀ ਹਰ ਸਟੇਟ ਦੇ 2 ਸੈਨੇਟਰ ਆ, ਉਹਨਾਂ ਸਟੇਟ ਦੇ ਸੈਨੇਟਰ ਨੂੰ ਕੰਟੈਕਟ ਕੀਤਾ ਜਾਵੇ। ਜਦੋਂ ਸੈਨੇਟਰ ਕ੍ਰਿਸਟਨ ਸਿਨੇਮਾ ਤੇ ਐਰੀਜ਼ੋਨਾ ਦੇ ਜਿਹੜੇ ਸੈਨੇਟਰ ਮਾਰਕ ਕੈਲੀ ਆ, ਉਹਨਾਂ ਦੇ ਆਫਿਸਰਸ ਨੂੰ ਕੰਟੈਕਟ ਕੀਤਾ ਗਿਆ। ਉਹ ਕਹਿੰਦੇ ਵੀ ਅਸੀਂ ਦਸਤਾਰ ਦੀ ਜੋ ਧੱਕੇ ਨਾਲ ਲਾ ਕੇ ਗਰਭ ਸਿੱਟੀ ਜਾਂਦੀ ਆ, ਉਹਦਾ ਇਸ਼ੂ ਅਸੀਂ
ਆਫਿਸ ਆਫ ਇਮੀਗ੍ਰੇਸ਼ਨ ਦੇ ਡਿਟੈਂਸ਼ਨ ਸੈਂਟਰ ਦੇ ਨਾਲ ਡਿਸਕਸ ਕੀਤਾ ਆ, ਪਰ ਹਜੇ ਤੱਕ ਸਾਨੂੰ ਜਵਾਬ ਨਹੀਂ ਆਇਆ ਵੀ ਕੋਈ ਐਕਸ਼ਨ ਲਿਆ ਜਾਂ ਨਹੀਂ। ਹੁਣ ਜੇ ਸੈਨੇਟਰਾਂ ਦੇ ਨਾਂ ਤੇ ਨਹੀਂ ਐਕਸ਼ਨ ਲਿਆ, ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਘੱਟੋ ਘੱਟ ਅੱਜ ਇਹ ਸਾਡੇ ਭੈਣਾਂ ਭਰਾਵਾਂ ਨਾਲ ਹੋ ਰਿਹਾ, ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦਾ। ਆਪਾਂ ਪਤਾ ਸਾਰਿਆਂ ਨੇ ਕਿੰਨੀ ਲੜਾਈ ਏਅਰਪੋਰਟ ਦੇ ਉੱਤੇ ਵੀ ਦਸਤਾਰਾਂ ਲਹਾਉਣ ਲੱਗ ਪਏ ਸੀ, ਤੇ ਫਿਰ ਇਹਨਾਂ ਨੇ ਹੁਣ ਪਾਲਿਸੀ ਬਣਾਈ ਆ TSA ਨੇ ਵੀ ਉਹ ਚੈੱਕ ਕਰ ਸਕਦੇ ਆ ਆਪਣੇ ਹੱਥ ਨਾਲ, ਜਾਂ ਉਹਨਾਂ ਦੇ ਜੋ ਵੀ ਮੈਟਲ ਡਿਟੈਕਟਰ ਹੁੰਦਾ, ਤੇ ਦਸਤਾਰ ਨਹੀਂ ਲਾਣੀ ਪੈਂਦੀ। ਸੋ ਆਪਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ, ਆਪਾਂ ਦੋਨੋਂ ਹੀ ਸੈਨੇਟਰ ਦੇ ਆਫਿਸਸ ਦੇ ਵਿੱਚ ਕਾਲ ਕਰੀਏ। ਉਹਨਾਂ ਦਾ ਇੱਕ ਲੋਕਲ ਆਫਿਸ ਹੁੰਦਾ ਆ ਨੰਬਰ ਐਰੀਜ਼ੋਨਾ ਦਾ, ਤੇ ਇੱਕ ਵਾਸ਼ਿੰਗਟਨ DC ਦਾ। ਇਸੇ ਤਰ੍ਹਾਂ ਉਹਨਾਂ ਦੀ ਜਾਂ ਆਈ ਈਮੇਲ। ਥਿੰਕ ਉਹਦੇ ਨਾਲੋਂ ਵੀ ਬੈਟਰ ਆ ਜਿਹੜਾ ਮਾਇਓਰਕਸ ਸਕੱਤਰ ਹੈਗੇ ਆ, ਜੀ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਹੋਮਲੈਂਡ ਸਿਕਿਉਰਿਟੀ ਸਿਕਿਉਰਿਟੀ ਦੇ, ਦੇ ਜਿਨ੍ਹਾਂ ਦੇ ਅੰਡਰ ਇਹ ਆਉਂਦਾ ਆ, ਉਹਨਾਂ ਤੱਕ ਇਹ ਆਵਾਜ਼ ਜਿਹੜੀ ਉਹ ਚੱਕੋ ਵੀ ਭਾਈ। ਤੁਸੀਂ ਉੱਦਾਂ ਤਾਂ ਬੜੇ ਕਹਿੰਦੇ ਆ ਵੀ ਅਸੀਂ ਲਤਾੜਿਆਂ ਦੇ ਹੱਕਾਂ ਦੇ ਲਈ ਜਿਹੜਾ ਉਹ ਕੱਢਦੇ ਆ, ਤੁਸੀਂ ਪਿਛਲੇ ਪ੍ਰਸ਼ਾਸਨ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਚੀਜ਼ਾਂ ਨੂੰ ਲੈ ਕੇ ਗਾਲਾਂ ਕੱਢਦੇ ਸੀਗੇ, ਤੇ ਹੁਣ ਤੁਸੀਂ ਦੇਖੋ ਤੁਹਾਡੇ ਪ੍ਰਸ਼ਾਸਨ 'ਚ ਇਹ ਕੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੋ ਰਿਹਾ ਹੈਗਾ ਆ ਵੀ ਇਹ ਟੋਟਲੀ ਜਿਹੜੀ ਮਾੜੀ ਗੱਲ ਆ। ਇਹ ਨਹੀਂ ਆ ਵੀ ਜੇ ਇਕੱਲੇ ਸਿੱਖਾਂ ਨਾਲ ਕਰ ਰਹੇ ਆ ਤੇ ਤਾਂ ਆ, ਬਾਕੀਆਂ ਦੇ ਨਾਲ ਵੀ ਜਿਹੜਾ ਵੀ ਕੋਈ ਉਹਨਾਂ ਦੀ ਧਾਰਮਿਕ ਚਿੰਨ੍ਹਾਂ ਨੂੰ ਇਸ ਹਿਸਾਬ ਦੇ ਨਾਲ ਉਹ ਕਰ ਰਹੇ ਆ, ਤਾਂ ਟੋਟਲੀ ਗਲਤ ਆ, ਤੇ ਉਸ ਦੇ ਉਲਟ ਜਿਹੜੀ ਆਵਾਜ਼ ਆ ਉਹ ਆਪਾਂ ਨੂੰ ਉਠਾਉਣੀ ਚਾਹੀਦੀ ਆ। ਦੇਖੋ ਇਹਨਾਂ ਦੇ ਸੈੱਲ ਨੰਬਰ ਨਹੀਂ ਹੁੰਦੇ, ਇਹਨਾਂ ਦੇ ਆਫਿਸ ਤੇ ਹੀ ਜਿਹੜੇ ਨੰਬਰਸ ਆ ਉਹ ਹੁੰਦੇ ਆ। ਕਿਸੇ ਸੈਨੇਟਰ ਦਾ ਆਪਣੇ ਕੋਲ ਸੈੱਲ ਨੰਬਰ ਤਾਂ ਨਹੀਂ, ਪਰ ਹਾਂ ਇਹ ਡੈਫੀਨੇਟਲੀ ਹੈਗਾ ਆ ਵੀ ਤੁਸੀਂ ਉਹਨਾਂ ਦੇ ਜਿਹੜੇ ਆਫਿਸ ਦੇ ਨੰਬਰਸ ਹੈਗੇ ਆ ਉਹਨਾਂ ਦੇ ਨਾਲ ਕੰਟੈਕਟ ਤੁਸੀਂ ਕਰ ਸਕਦੇ। ਆਉਣ ਵਾਲੇ ਸਮੇਂ 'ਚ ਅਸੀਂ ਹਰਜੋਤ ਸਿੰਘ ਜੀ ਆਪਣੇ ਫੇਸਬੁੱਕ ਦੇ ਉੱਤੇ ਇੱਕ ਪੋਸਟਰ ਬਣਾ ਕੇ ਪਾ ਕੇ ਉਹ ਜਿਹੜਾ ਉਹ ਸ਼ੇਅਰ ਕਰ ਦਾਂਗੇ। ਤੁਸੀਂ ਵੀ ਅੱਗੇ ਤੋਂ ਅੱਗੇ ਜਿਨ੍ਹਾਂ ਨੇ WhatsApp ਕਰਨਾ, ਅੱਗੇ ਤੋਂ ਅੱਗੇ ਫਾਰਵਰਡ ਜਿਹੜਾ ਉਹ ਕਰੋ, ਤਾਂ ਜੋ ਇਹਨਾਂ ਤੱਕ ਜਿਹੜੇ ਸਕੱਤਰ ਮਾਇਓਰਕਸ ਤੇ ਜਿਹੜੇ ਸੈਨੇਟਰ ਸਿਨੇਮਾ ਤੇ ਸੈਨੇਟਰ ਕੈਲੀ ਆ, ਇਹਨਾਂ ਨੂੰ ਜਿਹੜਾ ਉਹ ਆਖੋ, ਤੇ ਹੋ ਸਕੇ ਤਾਂ ਐਰੀਜ਼ੋਨਾ ਦੇ ਚਾਹੇ ਜਿਹੜੇ ਦੂਜੇ ਲਾ ਮੇਕਰਸ ਆ ਉਹਨਾਂ ਤੱਕ ਵੀ ਇਹ ਜਿਹੜੀ ਆਵਾਜ਼ ਆ ਉਹ ਚੁਕਾਓ। ਵੱਖ-ਵੱਖ ਹੋਰ ਰਿਲੀਜੀਅਸ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਨਾਲ ਐਡ ਕਰਾਓ, ਕਿਉਂਕਿ ਜੇ ਅੱਜ ਇੱਕ ਦੇ ਨਾਲ ਇੱਦਾਂ ਹੋ ਰਿਹਾ ਤੇ ਕੱਲ ਨੂੰ ਬਾਕੀਆਂ ਦੇ ਨਾਲ ਵੀ ਉਹ ਸਾਰਾ ਕੁਛ ਇੱਦਾਂ ਕਰ ਸਕਦੇ ਹੈਗੇ ਆ। ਬਿਲਕੁਲ, ਇਹ ਪੂਰੀ ਦੀ ਪੂਰੀ ਨਿਊਜ਼ ਜਿਹੜੀ ਉਹ ਆਪਾਂ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਉਹ ਬਲੌਗ, ਉਸਨੇ ਪੂਰੀਆਂ ਫੋਟੋਆਂ ਕਿਸ ਤਰ੍ਹਾਂ ਨਾਲੇ ਕੱਟਿਆਂ ਦੀਆਂ ਸਿੱਟੀਆਂ, ਹੋਰ ਹਿਜ਼ਬ ਦੀਆਂ ਜਾਂ ਹੋਰ ਸਾਰੀਆਂ ਉੱਤੇ ਪਾਈਆਂ, ਤੁਸੀਂ ਖੁਦ ਦੇਖ ਸਕਦੇ ਹੋ।